अस्सलाम वालेकुम नाज़रीन सफ़रनोश ਪੰਜਾਬੀ ਦੇ ਨਾਲ ਮੈਂ ਜ਼ੇਬ ਜ਼ਫਰ ਕੰਬੋਜ ਤੇ ਤੁਹਾਨੂੰ ਆਪਣੇ ਚੈਨਲ ਤੇ ਜੀ ਆਇਆਂ ਨੂੰ ਕਹਿਣਾ। ਜੇ ਤੁਸੀਂ ਕਿਸੇ ਆਮ ਬੰਦੇ ਨੂੰ ਪੁੱਛੋ ਕਿ ਪੰਜਾਬੀ ਕੌਣ ਬੋਲਦਾ ਹੈ ਤੇ ਜ਼ਿਆਦਾਤਰ ਲੋਕਾਂ ਦੇ ਜ਼ਿਹਨ ਵਿੱਚ ਇੱਕ ਹੀ ਗੱਲ ਆਏਗੀ, ਸਿੱਖ ਬਰਾਦਰੀ। ਲੇਕਿਨ ਇੱਥੇ ਇੱਕ ਗੱਲ ਹੈਰਾਨਕੁਨ ਤੌਰ ਤੇ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਹਾਂ ਕਿ ਪੰਜਾਬੀ ਸਿੱਖ ਗੁਰੂ ਦੇ ਪੈਦਾ ਹੋਣ ਤੋਂ ਸਦੀਆਂ ਪਹਿਲੇ ਵੀ ਮੌਜੂਦ ਸੀ। ਇਹ ਸੂਫੀ ਸੰਤਾਂ, ਵਧੀਕ ਜੜ੍ਹਾਂ ਤੇ ਇਸਲਾਮੀ ਆਲਮਾਂ ਦੀ ਬੋਲੀ ਹੈ। ਪਰ ਫਿਰ ਇਹ ਕਿਵੇਂ ਹੋਇਆ ਕਿ ਪੰਜਾਂ ਦਰਿਆਵਾਂ ਦੀ ਇਹ ਧਰਤੀ ਦੀ ਜ਼ੁਬਾਨ ਸਿਰਫ ਇੱਕੋ ਮਜ਼ਹਬ ਨਾਲ ਜੁੜ ਗਈ? ਇੱਕ ਜ਼ੁਬਾਨ ਲੇਕਿਨ ਲਿਖਣ ਵਾਸਤੇ ਦੋ ਵੱਖਰੇ ਸਕ੍ਰਿਪਟ ਯਾਨੀ ਰਸਮੁਲ ਖਤ ਵੀ ਇਸਤੇਮਾਲ ਹੁੰਦੇ ਨੇ। ਆਓ ਪੰਜਾਬ ਦੀ ਡੂੰਘੀ ਲੇਕਿਨ ਗਲਤ ਫਹਿਮੀਆਂ ਨਾਲ ਭਰੀ ਹੋਈ ਤਰੀਕ ਫਰੋਲਨੇ ਆ। ਲਸਾਨੀ ਲਿਹਾਜ਼ ਦੇ ਨਾਲ ਪੰਜਾਬੀ ਇੱਕ ਹਿੰਦ ਤੇ ਆਰਿਆਈ ਜ਼ੁਬਾਨ ਹੈ। ਇਹ ਐਸੀ ਬੋਲੀ ਹੈ ਜਿਹੜੀ 1500 ਕਬਲ ਅਜ਼ ਮਸੀਹ ਦੇ ਵਿੱਚ ਸ਼ੁਰੂ ਹੋਈ, ਜਿੰਦਾ ਕਿ ਆਗਾਜ਼ ਵਧੇਕ ਸੰਸਕ੍ਰਿਤ ਦੇ ਦੌਰ ਵਿੱਚ ਹੋਇਆ। ਸਭ ਤੋਂ ਇੱਥੇ ਮਜ਼ੇਦਾਰੀ ਦੀ ਗੱਲ ਇਹ ਆ ਕਿ ਜਿਹੜੇ ਮਾਹਿਰ ਲਸਾਨੀਆਤ ਪਨੀਨੀ ਵਰਗੇ ਲੋਕ ਨੇ, ਉਹਨਾਂ ਨੇ ਵਾਦੀ ਸਿੰਧ ਦੀ ਜਿਹੜੀ ਅਵਾਮੀ ਬੋਲੀ ਜਿਹਨੂੰ ਪ੍ਰੋਟੋ ਪੰਜਾਬੀ ਕਿਹਾ ਜਾਂਦਾ ਹੈ, ਉਹਨੂੰ ਸੰਸਕ੍ਰਿਤ ਦੀ ਹਮ ਅਸਰ ਯਾਨੀ ਇੱਕੋ ਜ਼ਮਾਨੇ ਦੇ ਵਿੱਚ ਬੋਲੇ ਜਾਣ ਵਾਲੀ ਜ਼ੁਬਾਨ ਜਾਂ ਉਹਦੀ ਮਾਂ ਕਿਹਾ ਹੈ। 600 ਕਬਲ ਅਜ਼ ਮਸੀਹ ਦੇ ਨੇੜੇ ਸੰਸਕ੍ਰਿਤ ਅਸ਼ਰਾਫੀਆ ਦੀ ਬੋਲੀ ਸੀ, ਜਦ ਕਿ ਆਮ ਲੋਕ ਪ੍ਰਾਕ੍ਰਿਤ ਬੋਲਦੇ ਸਨ। ਲੇਕਿਨ 7ਵੀਂ ਸਦੀ ਦੇ ਵਿੱਚ ਇਹ ਅਪਗ੍ਰੇਡ ਹੋ ਕੇ ਅਪਭ੍ਰੰਸ਼ ਹੋ ਗਈ। 10ਵੀਂ ਸਦੀ ਤੀਕਰ ਪੰਜਾਬੀ ਇੱਕ ਬਕਾਇਦਾ ਬੋਲੀ ਦੇ ਰੂਪ ਵਿੱਚ ਸਾਹਮਣੇ ਆਈ, ਇੱਕ ਬਕਾਇਦਾ ਜ਼ੁਬਾਨ ਬਣ ਕੇ ਉੱਭਰੀ, ਜਿਹੜੀ ਸਾਨੂੰ ਸੂਫੀ ਬਜ਼ੁਰਗਾਂ ਤੇ ਜੋਗੀਆਂ ਦੇ ਕਲਾਮ ਵਿੱਚ ਨਜ਼ਰ ਆਈ। ਇਹਦਾ ਮਤਲਬ ਇਹ ਹੋਇਆ ਕਿ 15ਵੀਂ ਸਦੀ ਦੇ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਨੇ ਸਿੱਖ ਮਤ ਦੀ ਬੁਨਿਆਦ ਰੱਖੀ। ਉਸ ਤੋਂ 500 ਸਾਲ ਪਹਿਲੇ ਵੀ ਪੰਜਾਬੀ ਬਕਾਇਦਾ ਤੌਰ ਤੇ ਮੌਜੂਦ ਸੀ। ਇੱਥੇ ਇੱਕ ਹੋਰ ਗੱਲ ਸੁਣਨ ਨੂੰ ਮਿਲਦੀ ਹੈ ਕਿ ਅਗਰ ਇਹ ਜ਼ੁਬਾਨ ਇੱਕ ਹੀ ਹੈ ਤੇ ਇਹਦੇ ਦੋ ਵੱਖਰੇ ਜਿਹੜੇ ਰਸਮੁਲ ਖਤ ਨੇ ਜਾਂ ਲਿਖਣ ਦੇ ਤਰੀਕੇ ਨੇ, ਸਕ੍ਰਿਪਟਾਂ ਨੇ, ਉਹ ਕਾਤੋਂ ਮੌਜੂਦ ਨੇ, ਯਾਨੀ ਸ਼ਾਹਮੁਖੀ ਔਰ ਗੁਰਮੁਖੀ। ਇਹਨਾਂ ਵਿੱਚ ਕੀ ਫਰਕ ਹੈ, ਆਓ ਉਹ ਵੀ ਵੇਖਦੇ ਹਾਂ। ਸਭ ਤੋਂ ਪਹਿਲਾਂ ਅਗਰ ਸ਼ਾਹਮੁਖੀ ਦੀ ਗੱਲ ਕਰੀਏ, 11ਵੀਂ ਸਦੀ ਦੇ ਵਿੱਚ ਗਜ਼ਨਵੀ ਹਮਲਿਆਂ ਤੋਂ ਬਾਅਦ ਇਸ ਖਿੱਤੇ ਦੇ ਮੁਸਲਮਾਨਾਂ ਨੇ ਫਾਰਸੀ ਤੇ ਅਰਬੀ ਰਸਮੁਲ ਖਤ ਦੇ ਨਾਲ ਪੰਜਾਬੀ ਲਿਖਣਾ ਸ਼ੁਰੂ ਕੀਤੀ, ਜੋ ਕਿ ਸ਼ਾਹਮੁਖੀ ਕਹਿਲਾਈ। 12ਵੀਂ ਸਦੀ ਦੇ ਵਿੱਚ ਮਸ਼ਹੂਰ ਸੂਫੀ ਬਜ਼ੁਰਗ ਬਾਬਾ ਫਰੀਦ ਨੇ ਵੀ ਆਪਣਾ ਕਲਾਮ ਇਸੇ ਰਸਮੁਲ ਖਤ ਵਿੱਚ ਲਿਖਿਆ, ਜਿਨ੍ਹਾਂ ਤੋਂ ਤਾਰੀਖੀ ਤੌਰ ਤੇ ਇਹ ਸਾਬਤ ਹੁੰਦਾ ਹੈ ਕਿ ਸ਼ਾਹਮੁਖੀ ਗੁਰਮੁਖੀ ਦੇ ਬਕਾਇਦਾ ਤਰਤੀਬ ਦੇਣ ਤੋਂ ਪਹਿਲੇ ਮੌਜੂਦ ਸੀ। ਦੂਸਰੀ ਤਰਫ ਅਗਰ ਅਸੀਂ ਗੁਰਮੁਖੀ ਦੀ ਗੱਲ ਕਰੀਏ ਤੇ ਗੁਰਮੁਖੀ ਦਾ ਮਤਲਬ ਹੈ ਗੁਰੂ ਦੇ ਮੂੰਹ ਚੋਂ ਨਿਕਲੀ। ਗੁਰਮੁਖੀ ਸਿੱਖ ਮਤ ਦੇ ਦੂਸਰੇ ਗੁਰੂ ਅੰਗਦ ਦੇਵ ਜੀ ਨੇ 16ਵੀਂ ਸਦੀ ਦੇ ਵਿੱਚ ਤਰਤੀਬ ਦਿੱਤੀ। ਇਹਦੇ ਗੁਰਮੁਖੀ ਦੇ ਜਿਹੜੇ ਅੱਖਰ ਨੇ ਉਹ ਪਹਿਲੇ ਹੀ ਲੈਂਡਾ ਔਰ ਸ਼ਾਦਰਾ ਨੂੰ ਕਿਹਾ ਜਾਂਦਾ, ਉਹਦੇ ਵਿੱਚ ਮੌਜੂਦ ਸਨ, ਲੇਕਿਨ ਬਕਾਇਦਾ ਤਰਤੀਬ ਉਹਨਾਂ ਨੂੰ ਦੂਸਰੇ ਗੁਰੂ ਅੰਗਦ ਦੇਵ ਜੀ ਨੇ ਦਿੱਤੀ, ਤਾਂ ਕਿ ਜਿਹੜੀ ਉਹਨਾਂ ਦੀ ਮੁਕੱਦਸ ਕਿਤਾਬ ਗੁਰੂ ਗ੍ਰੰਥ ਹੈ ਉਹਨੂੰ ਆਉਣ ਵਾਲੇ ਲੋਕ ਬਕਾਇਦਾ ਅੱਛੀ ਤਰ੍ਹਾਂ ਪੜ੍ਹ ਸਕਣ, ਨਾ ਕਿ ਉਹਦੇ ਵਿੱਚ ਕੋਈ ਗਲਤੀ ਕਰਨ। ਇਸੇ ਵਜ੍ਹਾ ਤੋਂ ਉਹਨੂੰ ਗੁਰਮੁਖੀ ਕਿਹਾ ਜਾਂਦਾ ਹੈ। ਇੱਥੇ ਇੱਕ ਹੋਰ ਗੱਲ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਅਗਰ ਜ਼ੁਬਾਨ ਇੱਕ ਹੈ ਤੇ ਇਹਦੇ ਲਹਿਜੇ ਦੋ ਕਿਉਂ ਬਣਾਏ ਗਏ? ਔਰ ਫਿਰ ਉਸ ਤੋਂ ਬਾਅਦ ਇਹ ਗੱਲ ਜੋ ਸਾਡੇ ਕਮੈਂਟਸ ਵਿੱਚ ਵੀ ਲੋਕ ਕਰਦੇ ਨੇ ਕਿ ਜਨਾਬ ਅਗਰ ਤੁਸੀਂ ਪੰਜਾਬੀ ਹੋ ਤੇ ਤੁਸੀਂ ਗੁਰਮੁਖੀ ਕਿਉਂ ਨਹੀਂ ਲਿਖਦੇ? ਉਹ ਸਮਝਦੇ ਨੇ ਕਿ ਸਿਰਫ ਗੁਰਮੁਖੀ ਹੀ ਪੰਜਾਬੀ ਹੈ। ਇਹਦੀ ਵੰਡ ਸਮਝ ਆਉਂਦੀ ਹੈ ਜਦੋਂ 19ਵੀਂ ਸਦੀ ਦੇ ਵਿੱਚ ਇੱਥੇ ਅੰਗਰੇਜ਼ ਰਾਜ ਆਇਆ ਹੈ ਨਾ, ਤੇ ਉਹਨਾਂ ਨੇ ਵੰਡ ਕੀਤੀ, ਉਹਨਾਂ ਨੇ ਸਾਨੂੰ ਆਪਸ ਵਿੱਚ ਵੰਡਿਆ ਹੈ। 1849 ਦੇ ਵਿੱਚ ਜਦੋਂ ਉਰਦੂ ਨੂੰ ਬਕਾਇਦਾ ਤੌਰ ਤੇ ਸਰਕਾਰੀ ਜ਼ੁਬਾਨ ਲਾ ਦਿੱਤਾ ਗਿਆ ਤੇ ਬਹੁਤ ਸਾਰੇ ਗਰੁੱਪ ਜਿਹੜੇ ਨੇ ਉਹ ਇੰਤਸ਼ਾਰ ਪਸੰਦੀ ਦੇ ਵੱਲ ਗਏ। ਲੋਕਾਂ ਨੂੰ ਸਮਝਣ ਵਾਸਤੇ, ਸਮਝਾਉਣ ਵਾਸਤੇ ਉਰਦੂ ਨੂੰ ਬਕਾਇਦਾ ਸਰਕਾਰੀ ਜ਼ੁਬਾਨ ਕਰਾਰ ਤੇ ਦੇ ਦਿੱਤਾ ਗਿਆ, ਲੇਕਿਨ ਇਹਦੀ ਵਜ੍ਹਾ ਤੋਂ ਬਹੁਤ ਸਾਰੇ ਗਰੁੱਪਾਂ ਨੇ ਲਸਾਨੀ ਝੰਡੇ ਚੁੱਕ ਲਏ ਕਿ ਸਾਡੀ ਜ਼ੁਬਾਨ ਹੈ ਤੇ ਸਾਡੀ ਜ਼ੁਬਾਨ ਹੈ। ਉਸ ਦੌਰ ਦੇ ਵਿੱਚ ਮੁਸਲਮਾਨਾਂ ਨੇ ਉਰਦੂ ਨੂੰ ਜਾਂ ਉਰਦੂ ਰਸਮਲ ਖਤ ਨੂੰ ਇਸਲਾਮ ਦੇ ਨਾਲ ਜੋੜਿਆ, ਕਿਉਂਕਿ ਉਹ ਇੱਕ ਅਰਬੀ ਦੇ ਨਾਲ ਉਹਦਾ ਵਾਇਆ ਲੱਗਦਾ ਸੀ। ਇਸੇ ਤਰ੍ਹਾਂ ਹੀ ਹਿੰਦੂਆਂ ਨੇ ਹਿੰਦੀ ਨੂੰ ਚੁਣਿਆ ਔਰ ਗੁਰਮੁਖੀ ਯਾਨੀ ਪੰਜਾਬੀ ਦੇ ਆਗੂ ਬਣੇ ਸਿੱਖ ਮਜ਼ਹਬ ਵਾਲੇ ਸਾਡੇ ਵੀਰ। ਇਸੇ ਵਜ੍ਹਾ ਤੋਂ ਗੁਰਮੁਖੀ ਨੂੰ ਔਰ ਪੰਜਾਬੀ ਨੂੰ ਸਿੱਖ ਮਜ਼ਹਬ ਦੇ ਨਾਲ ਜੋੜ ਦਿੱਤਾ ਗਿਆ। ਵੇਲੇ ਦੇ ਨਾਲ ਪੰਜਾਬੀ ਜ਼ੁਬਾਨ ਜਿਹੜੀ ਏ ਉਹ ਸਿਰਫ ਸਿੱਖਾਂ ਦੀ ਜ਼ੁਬਾਨ ਸਮਝੀ ਜਾਣ ਲੱਗ ਪਈ, ਜਦ ਕਿ ਇਹਦੀ ਦੂਸਰੀ ਵਜ੍ਹਾ ਇਹ ਸੀ ਕਿ ਜਿਹੜੇ ਮੁਸਲਮਾਨ ਪਾਕਿਸਤਾਨ ਵਿੱਚ ਮੌਜੂਦ ਨੇ ਉਹਨਾਂ ਨੇ ਉਰਦੂ ਨੂੰ ਆਪਣੀ ਪਹਿਚਾਣ ਬਣਾਇਆ। ਇਸੇ ਵਜ੍ਹਾ ਤੋਂ ਸਾਨੂੰ ਇਹ ਦੋ ਰਸਮੁਲ ਖਤ ਵੇਖਣ ਨੂੰ ਮਿਲਦੇ ਨੇ, ਲੇਕਿਨ ਹੈ ਇਹ ਦੋਨੋਂ ਪੰਜਾਬੀ। ਇੱਕ ਰਸਮੁਲ ਖਤ ਫਾਰਸੀ ਔਰ ਅਰਬੀ ਨੂੰ ਟੱਚ ਕਰਦਾ, ਜਦਕਿ ਦੂਸਰਾ ਜਿਹਨੂੰ ਗੁਰਮੁਖੀ ਕਹਿੰਦੇ ਹੋ ਉਹ ਹਿੰਦੀ ਦੇ ਨਾਲ ਰਿਲੇਟ ਕਰਦਾ। ਇਸੇ ਵਜ੍ਹਾ ਤੋਂ ਇਹ ਦੋ ਰਸਮੁਲ ਖਤ ਅੱਜ ਵੀ ਮੌਜੂਦ ਨੇ, ਲੇਕਿਨ ਉਹ ਵੀ ਪੰਜਾਬੀ ਹੈ, ਇਹ ਵੀ ਪੰਜਾਬੀ ਹੈ। ਬਹੁਤ ਸਾਰੇ ਲੋਕਾਂ ਦਾ ਇੱਕ ਸਵਾਲ ਇਹ ਵੀ ਹੈ ਕਿ ਪੰਜਾਬੀ ਦੀ ਇਸਲਾਮੀ ਹਕੀਕਤ ਕੀ ਹੈ। ਹਾਲਾਂਕਿ ਕਿਸੇ ਵੀ ਬੋਲੀ ਦਾ ਕਿਸੇ ਵੀ ਮਜ਼ਹਬ ਦੇ ਨਾਲ ਕੋਈ ਖਾਸਾ ਤਲਕ ਨਹੀਂ ਹੁੰਦਾ ਹੈ, ਲੇਕਿਨ ਜਿਸ ਤਰ੍ਹਾਂ ਅਸੀਂ ਵੇਖਿਆ ਕਿ ਕੁਰਾਨ ਪਾਕ ਉਹ ਅਰਬੀ ਵਿੱਚ ਮੌਜੂਦ ਹੈ ਤੇ ਇਸਲਾਮ ਨੂੰ ਅਰਬੀ ਦੇ ਨਾਲ ਜੋੜ ਦਿੱਤਾ ਗਿਆ। ਗੁਰਮੁਖੀ ਦੇ ਵਿੱਚ ਅਗਰ ਗੁਰੂ ਗ੍ਰੰਥ ਸਾਹਿਬ ਨੇ ਗੁਰਮੁਖੀ ਵਿੱਚ ਲਿਖੀ ਆਪਣੀ ਸਿੱਖ ਮਜ਼ਹਬ ਦੀ ਜਿਹੜੀ ਕਿਤਾਬ ਹੈ, ਮੁਕੱਦਸ ਕਿਤਾਬ ਹੈ, ਉਹਨੂੰ ਜਿਹੜਾ ਉਹ ਪੰਜਾਬੀ ਦੇ ਨਾਲ ਜੋੜ ਦਿੱਤਾ ਗਿਆ। ਹਾਲਾਂਕਿ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਸਿੱਖ ਮੌਜੂਦ ਨੇ ਜ਼ਿਆਦਾਤਰ ਵੇਖੋਗੇ ਉਹ ਪਸ਼ਤੋ ਬੋਲਦੇ ਨੇ। ਇਹਦੇ ਵਿੱਚ ਤੁਸੀਂ ਕੀ ਸਮਝੋਗੇ ਕਿ ਉਹ ਆਪਣੇ ਦੀਨ ਤੋਂ ਜਾਂ ਆਪਣੇ ਮਜ਼ਹਬ ਤੋਂ ਖਾਰਜ ਹੋ ਗਏ ਨੇ? ਬਿਲਕੁਲ ਨਹੀਂ।
ਲੇਕਿਨ ਉਹਦੀ ਵਜ੍ਹਾ ਇਹ ਆ ਕਿ ਜਿਹੜੀ ਬੋਲੀ ਹੁੰਦੀ ਹੈ ਨਾ, ਉਹਦਾ ਕਿਸੇ ਮਜ਼ਹਬ ਨਾਲ ਤਲਕ ਨਹੀਂ ਹੁੰਦਾ ਹੈ। ਕੁਰਾਨ ਪਾਕ ਦੇ ਵਿੱਚ ਵੀ ਇਰਸ਼ਾਦ ਹੈ, ਸੂਰਾ ਰੂਮ ਦੇ ਵਿੱਚ ਅਗਰ ਤੁਸੀਂ ਵੇਖੋ ਕਿ ਜ਼ੁਬਾਨਾਂ ਤੇ ਰੰਗਾਂ ਦਾ ਫਰਕ ਅੱਲਾਹ ਤਾਲਾ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਹੈ। ਇਹਦਾ ਮਤਲਬ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਕੋਈ ਵੀ ਜ਼ੁਬਾਨ ਮੁਕੱਦਸ ਜਾਂ ਬੁਰੀ ਨਹੀਂ ਹੁੰਦੀ ਹੈ, ਲੇਕਿਨ ਇਹ ਸਭ ਅੱਲਾਹ ਤਾਲਾ ਵੱਲੋਂ ਅਬਲਾਗ ਦਾ ਜ਼ਰੀਆ ਨੇ, ਇੱਕ ਦੂਸਰੇ ਨੂੰ ਸਮਝਣ ਦਾ ਜ਼ਰੀਆ ਨੇ। ਇਸੇ ਤਰ੍ਹਾਂ ਹੀ 18ਵੀਂ ਸਦੀ ਦੇ ਵਿੱਚ ਇੱਕ ਕਿਤਾਬ ਲਿਖੀ ਗਈ ਪੱਕੀ ਰੋਟੀ ਦੇ ਨਾਮ ਤੋਂ, ਜਿੰਦੇ ਵਿੱਚ ਇਸਲਾਮ ਦੇ ਨਜ਼ਰੀਆਤ, ਇਸਲਾਮ ਦੀਆਂ ਹਦਾਇਤ ਔਰ ਇਸਲਾਮ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨ ਦੇ ਤਰੀਕੇ ਦੱਸੇ ਗਏ, ਜੋ ਕਿ ਸ਼ਾਹਮੁਖੀ ਰਸਮੁਲ ਖਤ ਦੇ ਵਿੱਚ ਲਿਖੇ ਗਏ ਸਨ, ਤਾਂ ਕਿ ਲੋਕ ਆਸਾਨੀ ਨਾਲ ਸਮਝ ਕੇ ਆਪਣੀ ਜ਼ਿੰਦਗੀ ਇਸਲਾਮ ਦੇ ਅਸੂਲਾਂ ਦੇ ਮੁਤਾਬਕ ਗੁਜ਼ਾਰ ਸਕਣ। ਇਸੇ ਹੀ ਦੌਰ ਦੇ ਵਿੱਚ ਇਮਾਮ ਅਲ-ਰਮਲੀ ਨੇ ਵੀ ਫਰਮਾਇਆ, ਤੁਸੀਂ ਅਗਰ ਇਸਲਾਮ ਦੀ ਇਸ਼ਾਅਤ ਵਾਸਤੇ ਜਾਂ ਕਿਸੇ ਵੀ ਮਜ਼ਹਬ ਦੀ ਇਸ਼ਾਅਤ ਵਾਸਤੇ ਅਗਰ ਕੋਈ ਰਸਮੁਲ ਖਤ ਇਸਤੇਮਾਲ ਕਰਦੇ ਹੋ ਜੋ ਕਿ ਗੈਰ ਅਰਬੀ ਵੀ ਹੋਵੇ, ਚਾਹੇ ਉਹ ਗੁਰਮੁਖੀ ਹੋਵੇ, ਉਹਦੇ ਇਸਤੇਮਾਲ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ, ਲੇਕਿਨ ਹਾਂ ਉਹਦਾ ਮਫਹੂਮ ਗਲਤ ਨਾ ਬਿਆਨ ਹੋ ਰਿਹਾ ਹੋਵੇ, ਕਿਉਂਕਿ ਅਸਲ ਚੀਜ਼ ਪੈਗਾਮ ਹੈ। ਜ਼ੁਬਾਨ ਸਿਰਫ ਇੱਕ ਗੱਲ ਸਮਝਾਉਣ ਦਾ ਤਰੀਕਾ ਹੈ। ਉਮੀਦ ਕਰਨਾ ਕਿ ਤੁਹਾਨੂੰ ਇਹ ਗੱਲ ਸਮਝ ਆਈ ਹੋਵੇਗੀ, ਤੇ ਮੈਂ ਇਸ ਵੀਡੀਓ ਦੇ ਵਿੱਚ ਇਹੀ ਗੱਲ ਕਰਾਂਗਾ ਆਖਰ ਤੇ ਕਿ ਜਿਹੜੀ ਜ਼ੁਬਾਨ ਹੁੰਦੀ ਹੈ ਨਾ, ਜਾਂ ਕੋਈ ਬੋਲੀ ਹੁੰਦੀ ਹੈ, ਉਹਦਾ ਕਿਸੇ ਮਜ਼ਹਬ ਨਾਲ ਤਲਕ ਨਹੀਂ ਹੁੰਦਾ ਹੈ। ਉਸ ਮਿੱਟੀ ਦੀ ਹੁੰਦੀ ਹੈ ਜਿੱਥੋਂ ਉਹ ਜੰਮੀ ਹੁੰਦੀ ਹੈ। ਇਸੇ ਵਜ੍ਹਾ ਤੋਂ ਪੰਜਾਬੀ ਸਾਡੇ ਸੂਫੀ ਸਨਤਾਂ, ਸੂਫੀ ਬਜ਼ੁਰਗਾਂ ਤੇ ਗੁਰੂਆਂ ਦੀ ਵਿਰਾਸਤ ਹੈ। ਇਸ ਵਜ੍ਹਾ ਤੋਂ ਪੰਜਾਬੀ ਜਦੋਂ ਤੱਕ ਇਸ ਧਰਤੀ ਉੱਤੇ ਮੌਜੂਦ ਨੇ, ਪੰਜਾਬੀ ਜ਼ੁਬਾਨ, ਪੰਜਾਬੀ ਸਕਾਫਤ ਤੇ ਪੰਜਾਬੀ ਕਲਚਰ ਉਹਨਾਂ ਦੇ ਦਿਲਾਂ ਦੇ ਵਿੱਚ ਧੜਕਦਾ ਰਹੇਗਾ। ਕਿ ਅਗਰ ਤੁਸੀਂ ਆਪਣੀ ਤਾਰੀਖ ਤੋਂ ਭੱਜੋਗੇ, ਆਪਣੀ ਮਾਂ ਬੋਲੀ ਤੋਂ ਭੱਜੋਗੇ, ਤੇ ਤੁਸੀਂ ਆਪਣੀ ਪਹਿਚਾਨ ਤੋਂ ਭੱਜੋਗੇ। ਔਰ ਕਮੈਂਟਸ ਵਿੱਚ ਦੱਸੋ ਕਿ ਆਉਣ ਵਾਲੀ ਵੀਡੀਓ ਕਿਸ ਟੌਪਿਕ ਤੇ ਹੋਵੇ। ਆਪਣੇ ਸਵਾਲ ਵੀ ਤੁਸੀਂ ਕਮੈਂਟਸ ਵਿੱਚ ਦੱਸ ਸਕਦੇ ਹੋ। ਅਗਲੀ ਵੀਡੀਓ ਤੱਕ ਲਈ ਮੈਨੂੰ ਦਿਓ ਇਜਾਜ਼ਤ। ਮਿਲਨੇ ਆ ਇੱਕ ਨਵੀਂ ਵੀਡੀਓ, ਇੱਕ ਨਵੇਂ ਟੌਪਿਕ ਦੇ ਨਾਲ। ਰੱਬ ਰਾਖਾ।